कि बीजेपी ते आरएसएस ਜਿਹੜੀ ਕੱਟੜਵਾਦ ਹਿੰਦੂਤਵਾ ਦੀ ਪਾਰਟੀ ਹੈ ਉਹ ਕਾਹਦੇ ਲਈ ਇਲੈਕਸ਼ਨ ਲੜ ਰਹੀ ਹੈ। ਉਹ ਲੜ ਰਹੀ ਹੈ ਕਿ ਅਸੀਂ ਇੱਥੇ ਹਿੰਦੁਸਤਾਨ ਦੇ ਵਿੱਚ ਹਿੰਦੂਤਵਾ ਦਾ ਬੋਲ ਬਾਲਾ ਬਣਾਉਣਾ ਹੈ। ਇਸ ਪਾਰਟੀ ਨੇ ਆਪਣੇ ਧਰਮ ਦੀ ਗੱਲ ਸਭ ਤੋਂ ਅੱਗੇ ਰੱਖੀ ਹੈ। ਇਹਦਾ ਮਤਲਬ ਹੈ ਕਿ ਆਰਐਸਐਸ ਤੇ ਬੀਜੇਪੀ ਨੇ बड़ी देर तो तैयारियां कीतियां हुई हैं कि हिंदुस्तान नूं असी हिंदू राष्ट्र हिंदुआं दा मुल्क बना के छड्डना है, जिवें पाकिस्तान मुसलमानां दा मुल्क बनिया होया है। इहदी तैयारी 1984 ਦੇ ਵਿੱਚ करती सी ਜਦੋਂ इंदिरा गांधी कांग्रेस ने ते बीजेपी ने साथ दिता सीगा। LK अडवाणी ने सारे ने कि बीपी इंदिरा गांधी ने बहुत अच्छा किया। ये साडी दुर्गा माता है जिसने दरबार साहब के उत्ते फौजी हमले किए है। जिहड़ी सुप्रीम कोर्ट है वो हमेशा इंसाफ नहीं दिंदी, वो अपने मजहब के नाल चलती है। बीजेपी कहती है कि जिहड़ियां घट गिनती है उन्हां नूं थल्ले ला के ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂਆਂ ਦਾ ਰਾਜ, ਤੇ ਮੁਸਲਮਾਨਾਂ ਨੂੰ ਜ਼ਲੀਲ ਕੀਤਾ ਗਿਆ ਕਿ 32 ਸਾਲਾਂ ਤੋਂ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਆ। ਪਰ ਅਜੇ ਤੱਕ ਮੋਦੀ ਤੇ ਬੀਜੇਪੀ ਨੇ ਉਹ ਸਿੱਖਾਂ ਨੂੰ ਰਿਹਾ ਕਰਨ ਦੀ ਗੱਲ ਨਹੀਂ ਕੀਤੀ। ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਦੀਪ ਸਿੰਘ ਸਿੱਧੂ ਦੇ ਜਨਮ ਦਿਨ ਦੇ ਉੱਤੇ ਜੋ ਆਪਾਂ ਅੱਜ ਕਰ ਰਹੇ ਹਾਂ, ਧਰਮਿੰਦਰ ਸਿੰਘ ਜੀ ਸਾਡੇ ਸਰਪੰਚ ਸਾਹਿਬ, ਮੈਨੂੰ ਬਹੁਤ ਖੁਸ਼ੀ ਹੈ। ਇੱਥੇ ਤਲਵਾੜਾ ਸਾਹਿਬ ਵੀ ਹੈਗੇ ਆ ਜਿਹੜੇ ਕਿ ਪੰਜਾਬ ਦੇ ਵਾਰਸਾਂ ਦੇ ਵਿੱਚੋਂ ਉੱਘੇ ਲੀਡਰ ਹੈ। ਬਾਬਾ ਬਖਸ਼ੀਸ਼ ਸਿੰਘ ਵੀ ਹੈ, ਤੁਸੀਂ ਸਾਰੇ ਇੱਥੇ ਹੈਗੇ ਹੋ। ਅਸੀਂ ਅੱਜ ਮੁਬਾਰਕ ਵਾਲੇ ਦਿਨ ਦੇ ਉੱਤੇ ਫਖਰ ਮਹਿਸੂਸ ਕਰਦੇ ਹਾਂ ਕਿ ਭਾਈ ਧਰਮਿੰਦਰ ਸਿੰਘ ਜੀ ਨੇ ਬਹੁਤ ਉੱਚੀ ਸੋਚ ਰੱਖੀ ਹੈ, ਜਿਹੜਾ ਕਿ ਅੱਜ 11 ਬੀਬੀਆਂ ਦੀਆਂ ਸ਼ਾਦੀਆਂ ਕਰਾ ਰਹੇ ਹੈ, ਜਿਹਦੇ ਵਿੱਚ ਇਹਨਾਂ ਨੂੰ ਬਹੁਤ ਖੇਚਲ ਕਰਨੀ ਪਈ ਹੋਊਗੀ। ਪਰ ਉਸ ਤੋਂ ਇਲਾਵਾ ਇਹਨਾਂ ਨੇ ਆਪਣੀ ਮੰਜ਼ਿਲ ਦੇ ਉੱਤੇ ਜਿੱਥੇ ਜਾਣਾ ਸੀਗਾ ਉਹ ਤੈਅ ਕੀਤੀ ਹੈ। ਬਹੁਤ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਜਨਮ ਦਿਨ ਆਪਾਂ ਅੱਜ ਇਸ ਪਿੰਡ ਦੇ ਵਿੱਚ ਮਨਾ ਰਹੇ ਹਾਂ ਤੇ ਉਸ ਦਿਨ ਆਪਾਂ ਬੀਬੀਆਂ ਦੀਆਂ ਸ਼ਾਦੀਆਂ ਕਰਾ ਰਹੇ ਹਾਂ। ਤੁਸੀਂ ਸਾਰੇ ਪੜ੍ਹੇ ਲਿਖੇ ਅੱਜ ਇੱਥੇ ਬੈਠੇ ਹੋ। ਇਲੈਕਸ਼ਨ ਸਾਡੇ ਸਿਰ ਤੇ ਆਏ ਹੋਏ ਹੈ ਤੇ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਇਹ ਇਲੈਕਸ਼ਨ ਕਾਹਦੇ ਲਈ ਹੋ ਰਹੇ ਹੈ। ਇਲੈਕਸ਼ਨ ਜਦੋਂ ਵੀ ਹੁੰਦੇ ਹੈ ਉਹਦੀ ਵਜ੍ਹਾ ਹੁੰਦੀ ਹੈ। ਉਹਦੇ ਵਿੱਚ ਪਾਰਟੀਆਂ ਆਪਣਾ ਪ੍ਰੋਗਰਾਮ ਦੱਸਦੀਆਂ ਕਿ ਅਸੀਂ ਇਲੈਕਸ਼ਨ ਜਿੱਤ ਕੇ ਕੀ ਕਰਨਾ ਹੈ। ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਬੀਜੇਪੀ ਤੇ ਆਰਐਸਐਸ ਜਿਹੜੀ ਕੱਟੜਵਾਦ ਹਿੰਦੂਤਵਾ ਦੀ ਪਾਰਟੀ ਹੈ ਉਹ ਕਾਹਦੇ ਲਈ ਇਲੈਕਸ਼ਨ ਲੜ ਰਹੀ ਹੈ। ਉਹ ਲੜ ਰਹੀ ਹੈ ਕਿ ਅਸੀਂ ਇੱਥੇ ਹਿੰਦੁਸਤਾਨ ਦੇ ਵਿੱਚ ਹਿੰਦੂਤਵਾ ਦਾ ਬੋਲ ਬਾਲਾ ਬਣਾਉਣਾ ਹੈ। ਇਸ ਕਰਕੇ ਇਸ ਪਾਰਟੀ ਨੇ ਆਪਣੇ ਧਰਮ ਦੀ ਗੱਲ ਸਭ ਤੋਂ ਅੱਗੇ ਰੱਖੀ ਹੈ। ਇਹਦਾ ਮਤਲਬ ਹੈ ਕਿ ਆਰਐਸਐਸ ਤੇ ਬੀਜੇਪੀ ਨੇ ਬੜੀ ਦੇਰ ਤੋਂ ਤਿਆਰੀਆਂ ਕੀਤੀਆਂ ਹੋਈਆਂ ਕਿ ਹਿੰਦੁਸਤਾਨ ਨੂੰ ਅਸੀਂ ਹਿੰਦੂ ਰਾਸ਼ਟਰ ਹਿੰਦੂਆਂ ਦਾ ਮੁਲਕ ਬਣਾ ਕੇ ਛੱਡਣਾ ਹੈ,
ਜਿਵੇਂ ਪਾਕਿਸਤਾਨ ਮੁਸਲਮਾਨਾਂ ਦਾ ਮੁਲਕ ਬਣਿਆ ਹੋਇਆ, ਇਹਦੀ ਤਿਆਰੀ 1984 ਦੇ ਵਿੱਚ ਕਰਤੀ ਸੀ, ਜਦੋਂ ਇੰਦਰਾ ਗਾਂਧੀ, ਕਾਂਗਰਸ ਨੇ ਤੇ ਬੀਜੇਪੀ ਨੇ ਸਾਥ ਦਿੱਤਾ ਸੀਗਾ, LK ਅਡਵਾਨੀ ਨੇ, ਸਾਰਿਆਂ ਨੇ, ਕਿ ਬੀਬੀ ਇੰਦਰਾ ਗਾਂਧੀ ਨੇ ਬਹੁਤ ਅੱਛਾ ਕੀਤਾ। ਇਹ ਸਾਡੀ ਦੁਰਗਾ ਮਾਤਾ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਕੀਤੇ ਹੈ। ਉਸ ਤੋਂ ਬਾਅਦ 1992 ਦੇ ਵਿੱਚ LK ਅਡਵਾਨੀ ਨੇ ਤੇ ਬੀਜੇਪੀ ਤੇ RSS ਨੇ ਮੁਸਲਮਾਨਾਂ ਦੀ ਜਿਹੜੀ ਪੁਰਾਣੀ ਇਤਿਹਾਸਕ ਬਬਰੀ ਮਸਜਿਦ ਅਯੋਧਿਆ ਦੇ ਵਿੱਚ ਸੀਗੀ, ਉਸ ਨੂੰ ਢਾਤਾ। ਤੇ ਢਾਇਆ ਕਿਵੇਂ? ਕਿਉਂ ਕਰਕੇ ਹਿੰਦੂ ਬੇਸ਼ੱਕ ਕਾਂਗਰਸ ਦੇ ਵਿੱਚ ਬੈਠਾ ਹੋਵੇ, ਬੇਸ਼ੱਕ ਬੀਜੇਪੀ ਦੇ ਵਿੱਚ ਬੈਠਾ ਹੋਵੇ, ਕਿਸੇ ਪਾਰਟੀ ਦੇ ਵਿੱਚ ਬੈਠਾ ਹੋਵੇ, ਉਹ ਹੈਗਾ ਹਿੰਦੂ ਹੈ। ਤੇ ਬਬਰੀ ਮਸਜਿਦ ਨੂੰ LK ਅਡਵਾਨੀ ਨੇ, ਬੀਜੇਪੀ ਨੇ ਢਾਇਆ। ਤੇ ਉਸ ਵੇਲੇ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਦਿੱਲੀ ਦੇ ਵਿੱਚ ਰਾਜ ਕਰ ਰਿਹਾ ਸੀ ਨਰਸਿਮਹਾ ਰਾਓ। ਨਰਸਿਮਹਾ ਰਾਓ ਬਬਰੀ ਮਸਜਿਦ ਨੂੰ ਗੇਰਨ ਤੋਂ ਹਟਾ ਸਕਦਾ ਸੀ। ਕਿਉਂ ਕਰਕੇ? ਸੰਗਤ ਨੂੰ ਆਵਾਜ਼ ਨਹੀਂ ਜਾ ਰਹੀ, ਮੱਝੇ ਵਾਜਾ ਮਾਰਨ ਵਿੱਚ। ਕਿਉਂ ਕਰਕੇ ਨਰਸਿਮਹਾ ਰਾਓ ਬੀਜੇਪੀ ਤੇ RSS ਨੂੰ ਹਟਾ ਸਕਦਾ ਸੀ ਬਬਰੀ ਮਸਜਿਦ ਢਾਉਣ ਤੇ, ਕਿਉਂ ਕਰਕੇ ਉਹ ਕਾਂਗਰਸ ਦੇ ਵਿੱਚ ਸੀ। ਤੇ ਕਾਂਗਰਸ ਕਹਿੰਦੀ ਹੈ ਕਿ ਅਸੀਂ ਧਰਮ ਨਿਰਪੱਖ ਪਾਰਟੀ ਹੈ, ਪਰ ਨਰਸਿਮਹਾ ਰਾਓ ਨੇ ਆਪਣੀਆਂ ਅੱਖਾਂ ਮੀਚ ਲੀਆਂ, ਜਿਹਦੇ ਕਰਕੇ ਬੀਜੇਪੀ ਤੇ RSS ਨੂੰ ਖੁੱਲਾ ਮੈਦਾਨ ਮਿਲ ਗਿਆ ਕਿ ਮੁਸਲਮਾਨਾਂ ਦੀ ਮਸੀਤ ਢਾਈ ਜਾਵੇ। ਇਹ ਸਾਰੀਆਂ ਗੱਲਾਂ ਜੁੜਦੀਆਂ। ਫਿਰ ਜਦੋਂ ਬਬਰੀ ਮਸਜਿਦ ਢਾਈ ਗਈ, ਮੋਦੀ ਦਾ ਰਾਜ ਆ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਜੱਜ ਸੀਗਾ, ਸੁਪਰੀਮ ਕੋਰਟ ਦਾ ਰੰਜਨ ਗੋਗੋਈ। ਉਸ ਨੇ ਫੈਸਲਾ ਦੇਣਾ ਸੀ ਕਿ ਬਬਰੀ ਮਸਜਿਦ ਹੈ ਕਿ ਹਿੰਦੂਆਂ ਦਾ ਮੰਦਿਰ ਹੈ। ਉਸ ਨੇ ਸਾਧ ਸੰਗਤ ਜੀ, ਜਿਹੜੇ ਆਪਣੇ ਘਰ ਦੇ ਵਿੱਚ ਬੀਬੀ ਰਹਿੰਦੀ ਸੀ, ਉਹਦੇ ਨਾਲ ਛੇੜਖਾਨੀ ਕਰਤੀ ਚੀਫ ਜਸਟਿਸ ਗੋਗੋਈ ਨੇ। ਉਹ ਬੀਬੀ ਪੁਲਿਸ ਕੋਲੇ ਗਈ ਤੇ ਪੁਲਿਸ ਨੇ ਜਵਾਬ ਦਿੱਤਾ ਕਿ ਅਸੀਂ ਤੇਰੀ ਛੇੜਖਾਨੀ ਜਿਹੜੀ ਹੋਈ ਹੈ, ਇਹਦਾ ਕੇਸ ਨਹੀਂ ਦਰਜ ਕਰਨਾ। ਫਿਰ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਬਣਾ ਲਈ ਕਿ ਅਸੀਂ ਫੈਸਲਾ ਕਰਾਂਗੇ। ਜਿਹੜੀ ਬੀਬੀ ਦੇ ਉੱਤੇ ਅਤਿਆਚਾਰ ਹੋਇਆ ਸੀ, ਉਹ ਸੁਪਰੀਮ ਕੋਰਟ ਦੀ ਕਮੇਟੀ ਦੇ ਅੱਗੇ ਆਈ ਤੇ ਉਸ ਨੇ ਕਿਹਾ ਕਿ ਮੇਰਾ ਵਕੀਲ ਮੇਰੀ ਬਹਿਸ ਕਰੂਗਾ ਸੁਪਰੀਮ ਕੋਰਟ ਦੀ ਕਮੇਟੀ ਅੱਗੇ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਤੇਰਾ ਵਕੀਲ ਸਾਡੇ ਸਾਹਮਣੇ ਨਹੀਂ ਆ ਸਕਦਾ, ਜਦ ਕਿ 21 ਧਾਰਾ ਜਿਹੜਾ ਸੰਵਿਧਾਨ ਦਾ ਹੈ, ਉਹ ਸਾਨੂੰ ਹੱਕ ਦਿੰਦਾ ਹੈ ਕਿ ਜਦੋਂ ਵੀ ਸਾਡੇ ਉੱਤੇ ਕੋਈ ਕੇਸ ਹੋਵੇ, ਸਾਡਾ ਹੱਕ ਹੈ ਸੰਵਿਧਾਨਕ ਕਿ ਆਪਾਂ ਆਪਣੀ ਮਰਜ਼ੀ ਦਾ ਵਕੀਲ ਕਰ ਸਕਦੇ ਹਾਂ। ਪਰ ਸੁਪਰੀਮ ਕੋਰਟ ਨੇ ਆਪਣੇ ਸੰਵਿਧਾਨ ਨੂੰ ਤੋੜ ਕੇ ਉਹ ਬੀਬੀ ਨੂੰ ਜਵਾਬ ਦਿੱਤਾ ਤੇ ਕੇਸ ਫਿਰ ਤੁਹਾਨੂੰ ਪਤਾ ਹੈ ਕਿਹਦੇ ਹੱਕ 'ਚ ਜਾਣਾ ਸੀਗਾ। ਫਿਰ ਸੁਪਰੀਮ ਕੋਰਟ ਦੇ ਗੋਗੋਈ ਨੇ ਫੈਸਲਾ ਦੇਣ ਵਾਲੇ ਕਿਹਾ ਕਿ ਇਹ ਜਿਹੜੀ ਮੁਸਲਮਾਨਾਂ ਦੀ ਬਬਰੀ ਮਸਜਿਦ ਸੀਗੀ, ਇਹ ਪਹਿਲਾ ਮੰਦਿਰ ਸੀਗਾ, ਇਸ ਨੂੰ ਜਾਇਜ਼ ਢਾਇਆ ਗਿਆ ਤੇ ਇਹਦੇ ਉੱਤੇ ਮੰਦਿਰ ਬਣਨਾ ਚਾਹੀਦਾ। ਜਦੋਂ ਉਸਨੇ ਫੈਸਲਾ ਸੁਣਾਇਆ ਗੋਗੋਈ ਨੇ, ਤੇ ਉਸ ਦੀ ਰਿਟਾਇਰਮੈਂਟ ਆ ਗਈ ਕਿ ਹੁਣ ਤੇਰਾ ਸਮਾਂ ਚੀਫ ਜਸਟਿਸ ਹੋਣ ਦੇ ਨਾਤੇ ਖਤਮ ਹੋ ਗਿਆ। ਤੇ ਮੋਦੀ ਸਰਕਾਰ ਨੇ ਉਸ ਨੂੰ
ਨਾਮਜ਼ਦ ਕਰਕੇ ਮੈਂਬਰ ਪਾਰਲੀਮੈਂਟ ਰਾਜ ਸਭਾ ਦਾ 6 ਸਾਲ ਦੇ ਲਈ ਬਣਾਤਾ। ਹੁਣ ਤੁਸੀਂ ਤਾਂ ਮੈਨੂੰ 1 ਮਈ ਨੂੰ ਵੋਟਾਂ ਪਾ ਕੇ ਚੁਣੋਗੇ, ਪਰ ਸਰਕਾਰ ਦੇ ਕੋਲੇ ਥੋੜੇ ਜਿਹੇ ਮੈਂਬਰ ਹੁੰਦੇ ਆ ਜਿਹੜੇ ਉਹ ਰਾਜ ਸਭਾ ਦੇ ਵਿੱਚ ਨਾਮਜ਼ਦ ਕਰ ਸਕਦੇ ਆ, ਤੇ ਗਗੋਈ ਨੂੰ ਰਾਜ ਸਭਾ ਦਾ ਮੈਂਬਰ ਮੋਦੀ ਨੇ ਬਣਾਤਾ। ਤੇ ਉਸ ਤੋਂ ਬਾਅਦ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰਤੀ ਔਰ ਬੜੇ ਤਕੜੇ ਹੋ ਕੇ ਹਿੰਦੂਆਂ ਦੇ ਮਨ ਦੇ ਉੱਤੇ ਪ੍ਰਭਾਵ ਪਾਤਾ ਕਿ ਸਿਰਫ ਬੀਜੇਪੀ ਤੇ ਆਰਐਸਐਸ ਹੈ ਜਿਹੜਾ ਹਿੰਦੂ ਧਰਮ ਦੀ ਰੱਖਿਆ ਕਰ ਸਕਦਾ ਹੈਗਾ। ਸੋ ਇਹ ਕਿੱਸਾ ਤੁਸੀਂ ਕਦੇ ਭੁੱਲਣਾ ਨਹੀਂ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਹਮੇਸ਼ਾ ਇਨਸਾਫ ਨਹੀਂ ਦਿੰਦੀ, ਉਹ ਆਪਣੇ ਮਜ਼ਹਬ ਦੇ ਨਾਲ ਚੱਲਦੀ ਹੈ। ਅੱਜ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈ ਨਹੀਂਗਾ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਕੁਛ ਹੋਇਆ। ਦੂਜੇ ਪਾਸੇ ਜੇ ਮੁਸਲਮਾਨਾਂ ਦੀ ਮਾਰ ਕੀਤੀ ਹੈ, ਕਿਉਂ ਕਰਕੇ ਬੀਜੇਪੀ ਕਹਿੰਦੀ ਹੈ ਕਿ ਜਿਹੜੀਆਂ ਘੱਟ ਗਿਣਤੀ ਹੈ ਉਹਨਾਂ ਨੂੰ ਥੱਲੇ ਲਾ ਕੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂਆਂ ਦਾ ਰਾਜ, ਤੇ ਮੁਸਲਮਾਨਾਂ ਨੂੰ ਜ਼ਲੀਲ ਕੀਤਾ ਗਿਆ। ਫਿਰ ਮੋਦੀ ਨੇ ਜਿਹੜੀ ਕਸ਼ਮੀਰ ਮੁਸਲਮਾਨਾਂ ਦਾ ਦੇਸ਼ ਹੈ, ਬਹੁਤ ਗਿਣਤੀ ਮੁਸਲਮਾਨਾਂ ਦੀ ਹੈ, ਉਹਨਾਂ ਦੀ ਜਿਹੜੀ ਖੁਦਮੁਖਤਿਆਰੀ ਸੀ ਆਰਟੀਕਲ 370 ਦੇ ਤਹਿਤ ਉਹ ਤੋੜਤੀ ਤੇ ਉੱਥੇ ਆਪਣਾ ਸੈਂਟਰ ਦਾ ਰਾਜ ਕਰ ਦਿੱਤਾ। ਉਹਨਾਂ ਦੀ ਅਸੈਂਬਲੀ ਭੰਗ ਕਰਤੀ। ਹੁਣ 6 ਸਾਲਾਂ ਤੋਂ ਕਸ਼ਮੀਰ ਦੇ ਵਿੱਚ ਕੋਈ ਜਮਹੂਰੀਅਤ ਨਹੀਂ ਹੈ। ਫਿਰ ਸੁਪਰੀਮ ਕੋਰਟ ਦੇ ਕੋਲੇ ਕੇਸ ਆਇਆ। ਜਿਵੇਂ ਤੁਹਾਨੂੰ ਗਗੋਈ ਦੀ ਗੱਲ ਦੱਸਦਾ ਹੈ, ਨਵੇਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਫੈਸਲਾ ਕੀਤਾ ਕਿ ਜਿਹੜਾ ਮੋਦੀ ਸਰਕਾਰ ਨੇ ਖੁਦ ਮੁਖਤਿਆਰੀ ਕਸ਼ਮੀਰ ਦੀ ਤੋੜਤੀ ਹੈ ਉਹ ਜਾਇਜ਼ ਹੈ, ਜਿਹਦਾ ਮਤਲਬ ਹੈ ਫਿਰ ਮੁਸਲਮਾਨਾਂ ਦੇ ਖਿਲਾਫ ਬੀਜੇਪੀ ਤੇ ਬੀਜੇਪੀ ਆਰਐਸਐਸ ਦੀ ਸਰਕਾਰ ਨੇ ਇਹ ਫੈਸਲੇ ਕਰ ਦਿੱਤੇ। ਹੁਣ ਜੇ ਮੁਸਲਮਾਨਾਂ ਦੇ ਉੱਤੇ ਕੀਤੇ ਤਾਂ ਫਿਰ ਸਿੱਖ ਵੀ ਲੜਕਦੇ ਹੈ। ਸਿੱਖ ਕਹਿੰਦੇ ਹੈ ਕਿ 32 ਸਾਲਾਂ ਤੋਂ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਆ, ਪਰ ਅਜੇ ਤੱਕ ਮੋਦੀ ਤੇ ਬੀਜੇਪੀ ਨੇ ਉਹ ਸਿੱਖਾਂ ਨੂੰ ਰਿਹਾ ਕਰਨ ਦੀ ਗੱਲ ਨਹੀਂ ਕੀਤੀ। ਫਿਰ ਦੁਬਈ ਦੇ ਕੋਲੇ ਇੱਕ ਮੁਲਕ ਹੈ ਕਤਰ। ਕਤਰ ਦੇ ਵਿੱਚ 8 ਹਿੰਦੁਸਤਾਨੀ ਬੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀਗੀ ਤੇ ਪ੍ਰਾਈਮ ਮਿਨਿਸਟਰ ਮੋਦੀ ਕਤਰ ਦੇ ਮੁਲਕ 'ਚ ਗਿਆ ਤੇ ਕਤਰ ਦੇ ਸੁਲਤਾਨ ਨੂੰ ਕਿਹਾ ਕਿ ਜਿਹੜੇ 8 ਹਿੰਦੁਸਤਾਨੀ ਮੌਤ ਦੀ ਸਜ਼ਾ ਤੁਸੀਂ ਦਿੱਤੀ ਹੈ, ਇਹਨਾਂ ਦੀ ਮੌਤ ਦੀ ਮਾਫੀ ਦਿਓ ਤੇ ਇਹਨਾਂ ਨੂੰ ਰਿਹਾ ਕਰ ਦਿਓ। ਤੇ ਉਹ ਸੁਲਤਾਨ ਨੇ 8 ਹਿੰਦੁਸਤਾਨੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ ਉਹ ਰਿਹਾ ਕਰਤੇ। ਇਹਦੇ ਨਾਲ ਮੋਦੀ ਦਾ ਜਿਹੜਾ ਚਿਹਰਾ ਸੀ ਹਿੰਦੂ ਬਹੁ ਗਿਣਤੀ ਦੇ ਵਿੱਚ ਹੋਰ ਤਕੜਾ ਹੋ ਗਿਆ ਕਿ ਦੇਖੋ ਜੀ, ਮੁਸਲਮਾਨਾਂ ਦੇ ਮੁਲਕਾਂ ਦੇ ਵਿੱਚ ਜਾ ਕੇ ਮੋਦੀ ਨੇ ਸਾਡੇ 8 ਹਿੰਦੁਸਤਾਨੀ ਫਾਂਸੀ ਤੋਂ ਛੁਡਾਏ ਹੈ। ਫਿਰ ਹੁਣ ਸਿੱਖਾਂ ਦਾ ਮਸਲਾ ਹੈਗਾ। ਜਿਹੜੇ ਆਪਣੇ ਦੀਪ ਸਿੰਘ ਸਿੱਧੂ ਦੀ ਜਥੇਬੰਦੀ ਹੈ ਵਾਰਿਸ ਪੰਜਾਬ, ਇਹਨਾਂ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਅਨੇਕ ਹੋਰ
ਉਹਨਾਂ ਨੂੰ ਝੂਠੇ ਐਸੇ ਵੈਸੇ ਕੇਸਾਂ ਦੇ ਵਿੱਚ ਦਰਜ ਕਰਕੇ ਅਸਾਮ ਦੇ ਜੇਲ੍ਹ ਦਿਗਬੋਈ ਦੇ ਵਿੱਚ, ਦਿਗਬੋਈ ਹੈ ਡਿਬਰੂਗੜ੍ਹ ਦੇ ਵਿੱਚ ਡੱਕਤਾ। 1 ਸਾਲ ਦੀ ਕੈਦ ਉਹਨਾਂ ਦੀ ਮੁੱਕ ਗਈ, ਜਿਹਦੇ ਕਰਕੇ ਸਾਰਿਆਂ ਨੇ ਰੌਲਾ ਪਾਇਆ ਕਿ 1 ਸਾਲ ਤਾਂ ਇਹਨਾਂ ਨੇ ਕੱਟ ਲਏ ਹੈ ਤੇ ਹੁਣ ਇਹਨਾਂ ਨੂੰ ਰਿਹਾ ਕਰੋ। ਪਰ ਜਿਹੜਾ ਮੋਦੀ ਨੇ ਇਹ ਸਿਲਸਿਲਾ ਵਧਾਇਆ ਹੋਇਆ ਹੈ ਕਿ ਇਹ ਜਿਹੜੇ ਸਿੱਖ ਤੇ ਮੁਸਲਮਾਨ ਹੈ ਇਹ ਸਾਡੇ ਕਾਬੂ ਨਹੀਂ ਆਉਂਦੇ, ਤੇ ਹੁਣ ਇਹ ਮੋਦੀ ਛੱਡ ਦਿੰਦਾ ਫਿਰ ਉਹ ਜਿਹੜੇ ਹਿੰਦੂਤਵਾ ਨੂੰ ਚੱਕੇ ਹੋਏ ਹੈ ਕਿ ਮੈਂ ਦੇਸ਼ ਦੇ ਵਿਰੋਧੀ ਸਿੱਖ ਤੇ ਮੁਸਲਮਾਨ ਤੁੰਨ ਕੇ ਰੱਖੇ ਹੈ, ਉਹ ਗੱਲ ਰਹਿਣੀ ਨਹੀਂ ਸੀ। ਫਿਰ 1 ਸਾਲ ਹੋਰ ਇਹਨਾਂ ਦੀ ਕੈਦ ਵਧਾ ਦਿੱਤੀ ਹੈ। ਸੋ ਇਹ ਜਿਹੜੀ ਸਿਆਸਤ ਹੈ ਇਹ ਇਸ ਤਰ੍ਹਾਂ ਚੱਲ ਰਹੀ ਹੈ ਕਿ ਹਿੰਦੂ ਨੂੰ ਵੋਟ ਮਿਲਣੀ ਚਾਹੀਦੀ ਹੈ। ਉਹਦੇ ਲਈ ਮੋਦੀ ਤੇ ਬੀਜੇਪੀ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਕਿਵੇਂ ਅਸੀਂ ਇਲੈਕਸ਼ਨ ਲੜਨੀ ਹੈ, ਕਿਵੇਂ ਹਿੰਦੂ ਧਰਮ ਨੂੰ ਭੜਕਾਉਣਾ ਹੈ ਕਿ ਤੁਹਾਨੂੰ ਸਿੱਖ ਤੇ ਮੁਸਲਮਾਨ ਤੋਂ ਖਤਰਾ ਹੈ, ਤੇ ਜੇ ਤੁਸੀਂ ਖਤਰੇ ਤੋਂ ਬਚਣਾ ਹੈ, ਫਿਰ ਵੱਧ ਗਿਣਤੀ ਦੇ ਵਿੱਚ ਸਾਨੂੰ ਤੁਸੀਂ ਵੋਟ ਪਾਓ। ਸਿੱਖਾਂ ਦੀ ਗੱਲ ਦਿਖਾਉਣ ਦੇ ਲਈ ਫਿਰ ਮੋਦੀ ਨੇ ਇੱਕ ਨਵੀਂ ਪਾਲਿਸੀ ਤਿਆਰ ਕੀਤੀ ਕਿ ਜਿਹੜੇ ਸਿੱਖ ਬਾਹਰ ਆਜ਼ਾਦੀ ਦੀ ਗੱਲ ਕਰਦੇ ਹੈ, ਕੈਨੇਡਾ ਦੇ ਵਿੱਚ, ਬਾਹਰ ਦੇ ਮੁਲਕਾਂ ਦੇ ਵਿੱਚ, ਇੱਥੋਂ ਇੰਡੀਆ ਤੋਂ ਕਤਲ ਦੇ ਦਸਤੇ ਭੇਜ ਕੇ ਕੈਨੇਡਾ ਜਾਂ ਉੱਥੋਂ ਦੇ ਬਦਮਾਸ਼ ਖਰੀਦ ਕੇ ਸਿੱਖਾਂ ਦਾ ਬਹੁਤ ਵੱਡਾ ਲੀਡਰ ਨਿੱਜਰ ਸਾਹਿਬ ਮਰਵਾਤਾ, ਫਿਰ ਇੱਕ ਦੂਜਾ ਮਲਕ ਸਾਹਿਬ ਮਰਵਾਤਾ, ਮੋਗੇ ਦਾ ਸੰਦੀਪ ਸਿੰਘ ਮਰਵਾਤਾ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਉਸ ਨੂੰ ਮਰਵਾਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ, ਨਾਲ ਰੋਡੇ ਨੂੰ ਮਰਵਾਤਾ, ਹਿੰਦੁਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ, ਜਿਹਦੇ ਨਾਲ ਹੁਣ ਇਸ ਤਰ੍ਹਾਂ ਹੋ ਗਿਆ ਹੈ ਕਿ ਇੱਕ ਵਾਤਾਵਰਨ ਬਣ ਗਿਆ ਹੈ ਕਿ ਸਿੱਖ ਤੇ ਮੁਸਲਮਾਨ ਮੈਂ ਤੁੰਨ ਕੇ ਰੱਖਦੇ ਹੈ, ਇਹ ਉੱਠਣ ਜੋਗੇ ਨਹੀਂ। ਜੇ ਬਾਹਰ ਦੇ ਮੁਲਕਾਂ 'ਚ ਵੀ ਗੜਬੜ ਕਰਦੇ ਹੈ ਉੱਥੇ ਵੀ ਮੈਂ ਠੋਕ ਦਿੰਦਾ। ਇਹਦੇ ਨਾਲ ਹਿੰਦੂਆਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਭਰ ਗਿਆ, ਜਿਹਦੇ ਲਈ ਅਸੀਂ ਹੁਣ ਇਲੈਕਸ਼ਨਾਂ ਲਈ ਜਾ ਰਹੇ ਹਾਂ। ਸੋ ਅੱਜ ਮੈਂ, ਤੁਸੀਂ ਪੜ੍ਹੇ ਲਿਖੇ ਇੱਥੇ ਬੈਠੇ ਹੋ, ਸਾਰੀ ਤਰਕੀਬ ਦੇ ਨਾਲ ਸਮਝਾ ਦਿੱਤਾ ਕਿ ਇਹ ਇਲੈਕਸ਼ਨ ਕਾਹਦੇ ਲਈ ਹੋ ਰਹੀ ਹੈ। ਮੋਦੀ ਤੇ ਬੀਜੇਪੀ ਤੇ ਕੱਟੜਵਾਦ ਹਿੰਦੂ ਦੀ ਕੀ ਪਾਲਿਸੀ ਹੈ ਤੇ ਕਿਵੇਂ ਇਹ ਘੱਟ ਗਿਣਤੀ ਸਿੱਖ ਤੇ ਮੁਸਲਮਾਨ ਨੂੰ ਠੋਕ ਕੇ ਹਿੰਦੂ ਨੂੰ ਦਿਖਾਉਣਾ ਚਾਹੁੰਦੇ ਹੈ ਕਿ ਇਹ ਦੋ ਕੌਮਾਂ ਕਦੇ ਟਿਕਣ ਨਹੀਂ ਸੀ ਦਿੰਦੀਆਂ, ਪਰ ਇਹਨਾਂ ਨੂੰ ਮੈਂ ਆਪਣੇ ਪੰਜੇ ਥੱਲੇ ਦਬਾ ਚੁੱਕੇ ਹਾਂ। ਤਾਂ ਮੈਂ ਸਮਝਦਾ ਕਿ ਤੁਸੀਂ ਸਮਝ ਜਾਓਗੇ ਤੇ ਅੱਜ ਬਹੁਤ ਵੱਡਾ ਦਿਨ ਹੈ ਕਿ ਦੀਪ ਸਿੰਘ ਜੀ ਦਾ ਜਨਮ ਦਿਨ ਹੈ, ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਸਾਡੇ ਸਰਪੰਚ ਸਾਹਿਬ ਬੀਬੀਆਂ ਦੇ ਵਿਆਹ ਕਰਾ ਰਹੇ ਹੈ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕ ਦਿੰਦਾ।